ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 27 ਅਕਤੂਬਰ 2017 13 ਕੱਤਕ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਦੱਸ ਦਈਏ ਕਿ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਅੱਜ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਜੀ ਔਰ ਇਸ ਹਫਤੇ ਦੀਆਂ ਚਰਚਾਵਾਂ ਦੇ ਵਿੱਚ ਸਭ ਤੋਂ ਵੱਧ ਜਿਹੜੀ ਚਰਚਾ ਹੋਈ ਉਹ ਜਗਮੀਤ ਸਿੰਘ ਜਿਹੜੇ ਐਨਡੀਪੀ ਪਾਰਟੀ ਦੇ ਪ੍ਰੈਜ਼ੀਡੈਂਟ ਨੇ, ਹੁਣ ਉਹਨਾਂ ਵੱਲੋਂ ਕਿਊਬੈਕ ਦੇ ਵਿੱਚ ਜਦੋਂ ਕਿ ਉਹਨਾਂ ਨੇ ਜਿਹੜੀ ਰੈਫਰੈਂਡਮ ਦੀ ਗੱਲ ਭਾਵੇਂ ਕਿਊਬੈਕ ਦੇ ਕੰਟੈਕਸਟ ਪੁੱਛੀ ਗਈ ਸੀ, ਪਰ ਉਹਨਾਂ ਨੇ ਆਪਣੇ ਜਵਾਬ ਦੇ ਵਿੱਚ ਕੈਟਾਲੋਨੀਆ, ਸਪੇਨ ਔਰ ਪੰਜਾਬ ਇਹਨੂੰ ਵੀ ਜੋੜ ਕੇ ਮੁੱਢਲੇ ਤੌਰ ਤੇ ਰੈਫਰੈਂਡਮ ਨੂੰ ਜਾਂ ਰਾਏਸ਼ੁਮਾਰੀ ਨੂੰ ਲੋਕਾਂ ਦਾ ਮੁੱਢਲਾ ਹੱਕ ਕਿਹਾ, UN ਚਾਰਟਰ ਦੇ ਥੱਲੇ ਕਿਹਾ। ਔਰ ਇਸ ਗੱਲ ਨੂੰ ਲੈ ਕੇ ਕਿਵੇਂ ਪੰਜਾਬ ਦੇ ਵਿੱਚ ਜਿਹੜੇ ਭਾਰਤ ਦੇ ਦਿੱਲੀ ਦਰਬਾਰ ਦੇ ਦਲਾਲ ਨੇ ਰਾਜ ਸੱਤਾ ਦੇ, ਉਹਨਾਂ ਦੇ ਵਿੱਚ ਤਿੰਨੋਂ ਹੀ ਪ੍ਰਮੁੱਖ ਪਾਰਟੀਆਂ, ਅਮਰਿੰਦਰ ਸਿੰਘ ਨੇ ਪਹਿਲਾ ਸ਼ਾਟ ਫਾਇਰ ਕੀਤਾ ਔਰ ਫਿਰ ਉਹਦੇ ਮਗਰ ਭਗਵੰਤ ਮਾਨ ਆਮ ਆਦਮੀ ਪਾਰਟੀ, ਦਲਜੀਤ ਚੀਮਾ ਅਕਾਲੀ ਦਲ ਔਰ ਤਰਲੋਚਨ ਸਿੰਘ ਜਿਹੜਾ ਹਰ ਪਤੀਲੇ ਦਾ ਹੀ ਕੜਛਾ ਹੈ ਤੇ ਫਿਰ ਨਿੱਕੇ ਮੋਟੇ ਜਿਹੜੇ ਬੱਚੇ ਜਮੂਰੇ ਹੁੰਦੇ ਨੇ ਉਹ ਨਾਲ ਲੱਗ ਪੈਂਦੇ ਨੇ। ਸੋ ਇਹੀ ਦੋ ਖਬਰਾਂ ਅਸਲ ਦੇ ਵਿੱਚ ਇਸ ਹਫਤੇ ਦੀਆਂ ਪ੍ਰਮੁੱਖ ਵੀ ਰਹੀਆਂ। ਕੈਟਾਲੋਨੀਆ ਦਾ ਮੁੱਦਾ ਵੀ ਅਸੀਂ ਇਸ ਸੈਗਮੈਂਟ ਦੇ ਵਿੱਚ ਵਿਚਾਰਾਂਗੇ ਕਿ ਕਿਵੇਂ ਉੱਥੇ ਹੁਣ ਉਹ ਟਕਰਾਅ ਕਿਸ ਹੱਦ ਤੱਕ ਚਲਾ ਗਿਆ ਹੈ। ਕੈਟਾਲੋਨੀਆ ਦੀ ਪਾਰਲੀਮੈਂਟ ਨੇ ਪਾਸ ਕਰ ਦਿੱਤਾ ਹੈ ਮੁਕੰਮਲ ਆਜ਼ਾਦੀ ਦਾ ਮਤਾ, ਸਪੇਨ ਨੇ ਬਰਖਾਸਤ ਕਰਕੇ ਉਹਨਾਂ ਦਾ ਆਰਟੀਕਲ 155 ਦੇ ਥੱਲੇ ਡਾਇਰੈਕਟ ਕੰਟਰੋਲ ਲੈ ਲਿਆ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਔਰ ਜਗਮੀਤ ਸਿੰਘ ਜਿਹੜੇ ਕਿ ਸ਼ਾਈਨਿੰਗ ਸਟਾਰ ਨੇ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਵੀ, ਸਿੱਖ ਮੁੱਖ ਧਾਰਾ ਦੇ ਵਿੱਚ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਆਪਣੀ ਥਾਂ ਬਣਾਈ ਹੈ ਉਹ ਰਿਮਾਰਕੇਬਲ ਹੈ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਦੱਸ ਦਈਏ, ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਦੱਸਿਆ ਸੀ ਕਿ ਪਰਸੋਂ ਯਾਨੀ ਕਿ ਐਤਵਾਰ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀ 5ਵੀਂ ਸ਼ਹੀਦੀ ਯਾਦ 25th ਉਸ ਨੂੰ ਸਮਰਪਿਤ ਜਿਹੜਾ ਮੁੱਖ ਸਮਾਗਮ ਹੈ ਉਹ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਵਿਖੇ ਹੋ ਰਿਹਾ। ਆਲਰੇਡੀ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੀ ਆਰੰਭਤਾ ਹੋਈ ਹੈ ਔਰ ਇਸ ਨੂੰ ਦੁਆਬਾ ਸਿੱਖ ਐਸੋਸੀਏਸ਼ਨ, ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਦੀ ਮੈਨੇਜਮੈਂਟ ਵੱਲੋਂ ਸਮੁੱਚੀਆਂ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖਸ ਫਾਰ ਜਸਟਿਸ, ਸਿੱਖ ਯੂਥ ਆਫ ਅਮਰੀਕਾ, ਇਹ ਸਾਰੀਆਂ ਹੀ ਔਰ ਹੋਰ ਵੀ ਜਿਨ੍ਹਾਂ ਦੇ ਨਾਮ ਮੈਨੂੰ ਹੁਣ ਯਾਦ ਨਹੀਂ ਆ ਰਹੇ, ਲੇਕਿਨ ਇੱਕ ਟੂਗੈਦਰਨੈਸ ਦਾ ਪ੍ਰਤੀਕ ਹੈ ਔਰ ਜਿੰਨਾ ਵੱਡਾ ਕੰਮ ਇਹਨਾਂ ਯੋਧਿਆਂ ਨੇ ਕੀਤਾ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਉਸ ਦੇ ਵਿੱਚ ਸ਼ਮੂਲੀਅਤ ਕਰੀਏ। ਬੇਸ਼ੱਕ ਜਿੰਦਾ ਸੁੱਖਾ ਦਾ ਸ਼ਹੀਦੀ ਦਿਨ 9 ਅਕਤੂਬਰ ਨੂੰ ਹੁੰਦਾ ਹੈ, ਪਰ ਇਹ ਸਮਾਗਮ ਇਸ ਤਰੀਕੇ ਦੇ ਨਾਲ ਰੱਖਿਆ ਗਿਆ ਕਿਉਂਕਿ 31 ਅਕਤੂਬਰ ਨੂੰ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਵੀ ਹੁੰਦੇ ਨੇ। ਭਾਵੇਂ ਸ਼ਹੀਦੀ ਭਾਈ ਬੇਅੰਤ ਸਿੰਘ ਦੀ ਹੋਈ ਹੈ 31 ਅਕਤੂਬਰ ਨੂੰ, ਭਾਈ ਸਤਵੰਤ ਸਿੰਘ ਨੂੰ ਫਿਰ 9 ਜਨਵਰੀ 1999 ਨੂੰ ਤਿਹਾੜ ਜੇਲ੍ਹ ਦਿੱਲੀ ਦੇ ਵਿੱਚ ਜਿਹੜਾ ਉਹ ਫਾਂਸੀ ਦਿੱਤੀ ਗਈ ਸੀ। ਪਰ ਇਹ ਸਾਂਝਾ ਸ਼ਹੀਦੀ ਸਮਾਗਮ ਹੈ ਔਰ ਜਿਹੜੇ ਪ੍ਰਬੰਧਕ ਇਸ ਦੇ ਲਈ ਦਿਨ ਰਾਤ ਇੱਕ ਕਰਦੇ ਨੇ, ਇਹ ਛੋਟਾ ਕੰਮ ਨਹੀਂ ਹੁੰਦਾ। ਤੁਸੀਂ ਫਲਾਇਰ ਤਾਂ ਬਣਾਉਣੇ ਛੋਟੀ ਗੱਲ ਹੁੰਦੀ, ਜਿਵੇਂ 25ਵੀਂ ਐਨੀਵਰਸਰੀ ਹੋਣ ਕਰਕੇ ਵੀਰ ਬਲਜਿੰਦਰ ਸਿੰਘ ਹੋਰਾਂ ਨੇ ਚੇਚਾ ਐਫਰਟ ਕਰਕੇ ਵੱਡੇ ਬੈਨਰ ਬਣਾਏ ਨੇ ਔਰ ਉਹ ਇਸ ਦਿਨ ਦੇ ਉੱਤੇ ਕੋਸ਼ਿਸ਼ ਕਰਦੇ ਨੇ ਕਿ ਪੂਰੀ ਸ਼ਹੀਦਾਂ ਦੀ ਜਿਹੜੀ ਐਗਜ਼ੀਬਿਸ਼ਨ ਹੈ ਉਹਨਾਂ ਦੀਆਂ ਪਿਕਚਰਸ ਦੀ ਉਹ ਲਾਈ ਜਾਏ, ਜਿਹੜਾ ਕਿ ਸੰਗਤਾਂ ਦੇ ਲਈ ਖਿੱਚ ਦਾ ਕਾਰਨ ਵੀ ਹੁੰਦਾ ਹੈ। ਔਰ ਖਾਸ ਤੌਰ ਤੇ ਜਿਹੜੀ ਨੌਜਵਾਨ ਪੀੜ੍ਹੀ ਹੈ, ਹੁਣ ਜੂਨ 84 ਨੂੰ ਵਾਪਰਿਆਂ ਵੀ 33 ਸਾਲ ਹੋ ਗਏ ਨੇ
ਔਰ ਉਸ ਸਾਰੇ ਪੀਰੀਅਡ ਤੋਂ ਬਾਅਦ ਅਜੇ ਜਿਹੜੇ ਯੰਗਸਟਰਸ ਨੇ ਉਹਨਾਂ ਦੇ ਲਈ ਅਸੀਂ ਤਾਂ ਉਹ ਸਾਰਿਆਂ ਨੂੰ ਦੇਖਿਆ, ਅੱਖਾਂ ਸਾਹਮਣੇ ਗੁਜ਼ਰਿਆ, ਫਿਰ ਵੀ ਅਸੀਂ ਬਹੁਤ ਸਾਰੇ ਅਕਿਰਤਕਾਣ ਹੋਏ ਹਾਂ ਜੀ। ਲੇਕਿਨ ਜਿਹੜੇ ਯੰਗ ਇੱਥੋਂ ਦੇ ਇਮਾਨਦਾਰ ਬੱਚੇ ਬੱਚੀਆਂ ਨੇ ਇੱਥੋਂ ਦੇ, ਉਹਨਾਂ ਨੂੰ ਇਹ ਗੱਲ ਜਿੱਥੇ ਪ੍ਰੇਰਦੀ ਹੈ, ਉਹ ਜਾਣਨਾ ਚਾਹੁੰਦੇ ਨੇ ਵੀ ਐਸਾ ਕੀ ਜਿਹੜਾ ਹੈ ਜਿਹਦੇ ਕਰਕੇ ਸਾਡੀ ਪੂਰੀ ਨਸਲ ਮਾਰ ਮੁਕਾਈ ਗਈ। ਸੋ ਅਸੀਂ ਇਸ ਗੱਲ ਨੂੰ ਵੀ ਕਹਿੰਦੇ ਹਾਂ ਕਿ ਵੀ ਸਿਰਫ ਖੁਦ ਹੀ ਨਾ ਆਓ, ਹਮੇਸ਼ਾ ਇਦਾਂ ਦੇ ਸਮਾਗਮਾਂ 'ਚ ਆਪਣੇ ਬੱਚੇ ਬੱਚੀਆਂ ਨੂੰ ਵੀ ਪਰਿਵਾਰਾਂ ਸਮੇਤ ਸ਼ਮੂਲੀਅਤ ਹੋਏ, ਤਾਂ ਕਿ ਜਿਹੜਾ ਕੌਮ ਦਾ ਇਹ ਸਾਰਾ ਵਿਰਸਾ ਜਿਹੜਾ ਸ਼ਹੀਦਾਂ ਨੇ ਆਪਣੇ ਖੂਨ ਦੇ ਨਾਲ ਬੀਤੇ ਵਿਰਸੇ ਨੂੰ ਸਾਂਭਿਆ ਜੀ, ਕਿਉਂਕਿ ਸ਼ਹੀਦੀਆਂ ਦੀ ਪਰੰਪਰਾ ਪੰਜਵੇਂ ਪਾਤਸ਼ਾਹ ਦੇ ਨਾਲ ਇਹਦੀ ਸ਼ੁਰੂਆਤ ਹੁੰਦੀ ਹੈ। ਔਰ ਅੱਜ ਹੀ ਮੇਰੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਉਹਨਾਂ ਨਾਲ ਗੱਲ ਹੋ ਰਹੀ ਸੀ ਚੰਡੀਗੜ੍ਹ, ਉਹ ਬੜੇ ਇਸ ਮਾਮਲੇ ਦੇ ਵਿੱਚ ਕਲੀਅਰ ਹੁੰਦੇ ਨੇ। ਤੇ ਕਿਉਂਕਿ ਅੱਜ ਕੱਲ੍ਹ ਡਿਬੇਟ ਚੱਲ ਰਹੀ ਹੈ, ਜਿਵੇਂ RSS ਦਾ ਫੰਕਸ਼ਨ ਫਲॉप ਹੋਇਆ ਔਰ ਉਹਨਾਂ ਦੇ ਨਾਲ ਕਿਸੇ TV ਚੈਨਲ ਤੇ ਇੱਕ RSS ਦਾ ਵੀ ਬਿਠਾ ਦਿੱਤਾ ਔਰ ਉਹਨੇ ਕਿਹਾ ਜੀ ਦੇਖੋ ਅਸੀਂ ਸਾਡਾ ਵੀ ਹੱਕ ਹੈ ਸਿੱਖੀ ਤੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੇ ਲਈ ਬਲੀਦਾਨ ਦਿੱਤਾ ਜੀ। ਤੇ ਉਹ ਦੱਸ ਰਹੇ ਸੀ, ਕਹਿੰਦੇ ਮੈਂ ਪਹਿਲਾਂ ਉਹਨੂੰ ਕਿਹਾ ਵੀ ਪਹਿਲਾਂ ਤਾਂ ਇਹ ਬਲੀਦਾਨ ਆਪਣਾ ਸ਼ਬਦ ਵਾਪਸ ਲੈ, ਕਹਿੰਦੇ ਅਸੀਂ ਕੋਈ ਬਲੀ ਦੇ ਬੱਕਰੇ, ਉਹਨੂੰ ਕਹੋ ਵੀ ਅਸੀਂ ਸਿੱਖ ਸ਼ਹਾਦਤ ਦਿੰਦਾ, ਬਲੀਦਾਨ ਤੁਸੀਂ ਦਿੰਦੇ ਹੋ, ਉਹ ਬੱਕਰਿਆਂ ਦਾ ਦਿਓ, ਕਿਸੇ ਗੁਲਾਮ ਦਾ ਦਿਓ, ਦਲਿਤਾਂ ਦਾ ਦਿਓ, ਬਲੀਦਾਨ ਦਾ ਕਾਨਸੈਪਟ ਬਲੀ ਦੇਣਾ। ਫਿਰ ਮੈਂ ਉਹਨਾਂ ਨੂੰ ਦੱਸ ਰਿਹਾ ਸੀ, ਮੈਂ ਕਿਹਾ ਜੀ ਇਹਦੇ ਤੋਂ ਤਾਂ ਉਹ ਕਾਨਸੈਪਟ ਆਇਆ ਕਿ ਜੀ ਬਲੀ ਦਾ ਬੱਕਰਾ ਜੀ, ਕਿ ਵੀ ਇਹ ਤਾਂ ਬਲੀ ਦਿੰਦੇ ਨੇ, ਬਲੀ ਤਾਂ ਇਹਨਾਂ ਦੀ ਜਾਨਵਰਾਂ ਨਾਲ ਵੀ ਜੁੜੀ ਹੋਈ ਹੈ ਔਰ ਜਿਹਨੂੰ ਵੀ ਹੈ ਅਸੀਂ ਰੱਬ ਦੇ ਪਿਆਰ 'ਚ ਸ਼ਹੀਦੀ ਪਾਉਂਦੇ ਆ, ਸ਼ਹਾਦਤ ਦਿੰਦੇ। ਸੋ ਅੱਜ ਦੇ ਪ੍ਰੋਗਰਾਮ 9:30 ਤੋਂ 10 ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦੇ ਨਾਲ ਹੀ ਗੱਲਬਾਤ ਹੋਏਗੀ ਔਰ ਇਹੀ ਫੋਕਸ ਹੋਏਗਾ ਵੀ ਇਹ ਕੀ ਕਾਨਸੈਪਟ ਹੈ ਸ਼ਹਾਦਤ ਦੇ ਨਾਲ ਵੀ, ਔਰ ਕਿਵੇਂ RSS ਦੇ ਮੂੰਹ ਦੇ ਉੱਤੇ ਚਪੇੜ ਮਾਰੀ ਹੈ 30 ਮਿਲੀਅਨ ਸਿੱਖ ਕੌਮ ਨੇ ਕਿ ਤਾਲ ਕਟੋਰਾ ਸਟੇਡੀਅਮ ਦਾ ਕਟੋਰਾ ਹੀ ਖੜਕਾ ਦਿੱਤਾ ਹੈ, ਉਹਦੇ ਚੋਂ ਨਿਕਲਿਆ ਕੁਝ ਨਹੀਂ, ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਉਹ ਕਿਵੇਂ ਰਿਐਕਟ ਕਰਨ ਜੀ। ਪਰ ਕਿਉਂਕਿ ਮੈਂ ਜਿਵੇਂ ਕਿਹਾ ਵੀ ਬੀਤੇ ਹਫ਼ਤੇ ਦੇ ਵਿੱਚ ਪ੍ਰਮੁੱਖ ਹੀਰੋ ਜਗਮੀਤ ਸਿੰਘ ਨੇ ਔਰ ਜਦੋਂ ਅਮਰਿੰਦਰ ਔਰ ਉਹਨਾਂ ਦੇ ਅੱਗੋਂ ਬੱਚੇ ਜਮੂਰੇ ਉਹਨਾਂ ਨੇ ਜ਼ਹਿਰ ਉਗਲਿਆ, ਉਸ ਤੋਂ ਬਾਅਦ ਫੌਰਨ ਬਾਅਦ ਕੈਨੇਡਾ ਦਾ ਇੱਕ ਪਪੂਲਰ ਚੈਨਲ ਹੈ ਕੈਨੇਡੀਅਨ ਮਲਟੀਕਲਚਰਲ ਚੈਨਲ ਓਮਨੀ, ਔਰ ਜਦੋਂ ਮੈਂ ਅੱਜ ਦਾ ਇੰਟਰਵਿਊ ਦੇਖਿਆ ਓਮਨੀ ਦਾ ਤੇ ਮੈਨੂੰ ਖਿਆਲ ਆਇਆ ਵੀ ਜਦੋਂ ਮੈਂ 1992 ਦੇ ਵਿੱਚ ਟੋਰਾਂਟੋ ਗਿਆ ਤੇ ਓਮਨੀ ਦੀ ਬੜੀ ਅੱਛੀ ਐਂਕਰ ਸੀ ਬੀਬੀ, ਉਹਨੇ ਮੈਨੂੰ ਵੀ ਇੰਟਰਵਿਊ ਕੀਤਾ ਸੀ, ਉਦੋਂ ਅਜੇ ਕੁਝ ਸਮਾਂ ਪਹਿਲਾਂ ਹੀ ਇਹ ਸ਼ੁਰੂ ਹੋਇਆ ਸੀ। ਲੇਕਿਨ ਬਹੁਤ ਵਾਰੀ ਚੈਨਲ ਆਉਂਦੇ ਨੇ ਚਲੇ ਜਾਂਦੇ ਨੇ, ਲੇਕਿਨ ਜੇ ਪਿਛਲੇ 30 ਸਾਲ ਤੋਂ ਇਹ ਸਰਵਾਈਵ ਕਰ ਰਿਹਾ ਕਿਉਂਕਿ ਮਲਟੀਕਲਚਰਲ ਇਹਨਾਂ ਦੇ ਹੋਰ ਵੀ ਸਲੋਟ ਹੁੰਦੇ ਨੇ ਬਾਕੀ ਲੈਂਗੁਏਜਸ 'ਚ ਵੀ। ਸੋ ਉਹਨਾਂ ਨੇ ਓਮਨੀ ਵਾਲਿਆਂ ਨੇ ਜਗਮੀਤ ਸਿੰਘ ਨੂੰ ਕੈਪਟਨ ਅਮਰਿੰਦਰ ਦੇ ਇਸ ਜਿਸ ਕਿਸਮ ਦਾ ਉਹਨੇ ਜ਼ਹਿਰ ਉਗਲਿਆ ਉਸ ਤੋਂ ਬਾਅਦ ਇੰਟਰਵਿਊ ਕੀਤਾ ਔਰ ਜਗਮੀਤ ਸਿੰਘ ਨੇ ਕੀ ਕਿਹਾ, ਕਿਉਂਕਿ ਇੰਟਰਵਿਊ ਬੜਾ ਵਾਈਡ ਟੌਪਿਕਸ ਦੇ ਉੱਤੇ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਵੀ ਚਲੋ ਇੱਕ ਪਾਸੇ ਤਾਂ ਅਸੀਂ ਸੈਲੀਬ੍ਰੇਟ ਕਰਦੇ ਹਾਂ ਕਿ ਇੱਕ ਯੰਗ ਸਿੱਖ ਨੌਜਵਾਨ ਅੰਮ੍ਰਿਤਧਾਰੀ ਪੰਥ ਪ੍ਰਸਤ ਅੱਗੇ ਵਧਿਆ, ਪਰ ਸਾਨੂੰ ਇਹ ਵੀ ਦੇਖਣ ਦੀ ਲੋੜ ਹੈ ਵੀ ਐਸਾ ਕੀ ਕਾਰਨ ਹੈ ਕਿ ਜਗਮੀਤ ਸਿੰਘ ਨੇ ਮੁੱਖ ਧਾਰਾ ਕੈਨੇਡੀਅਨਸ ਦੇ ਵਿੱਚ ਆਪਣੀ ਥਾਂ ਬਣਾਈ ਹੈ। ਇਸ ਲਈ ਵੱਖ-ਵੱਖ ਮੁੱਦਿਆਂ ਤੇ ਉਹਦੀ ਕਿੰਨੀ ਕਲੈਰਿਟੀ ਹੈ ਔਰ ਕਿਵੇਂ ਉਹ ਇਮਾਨਦਾਰੀ ਦੇ ਨਾਲ ਜਿਹੜਾ ਉਹ ਅੱਗੇ ਵਧ ਰਿਹਾ। ਮੈਂ ਸਵਾਲ ਤਾਂ ਸ਼ਾਇਦ ਸਾਰੇ ਨਾ ਪੜ੍ਹਾਂ ਕਿਉਂਕਿ ਫਿਰ ਉਹਨਾਂ ਸਾਡੀ ਸਮਾਂ ਸੀਮਾ ਹੈ, ਲੇਕਿਨ ਉਹਦੇ 'ਚ ਬਿਗਨਿੰਗ 'ਚ ਉਹਨਾਂ ਨੇ ਬੈਕਗਰਾਉਂਡ ਦਿੱਤੀ ਹੈ ਕਿ ਦਸਤਾਰਧਾਰੀ 38 ਸਾਲਾ ਸਿੱਖ ਸਿਆਸਤਦਾਨ ਜਗਮੀਤ ਸਿੰਘ ਕੈਨੇਡੀਅਨ ਰਾਜਨੀਤੀ ਦਾ ਨਵਾਂ ਚਿਹਰਾ ਹਨ ਔਰ ਖੱਬੇ ਪੱਖੀ ਵਿਚਾਰਧਾਰਕ ਝੁਕਾਅ ਵਾਲੀ ਉਹਨਾਂ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਕੈਨੇਡਾ ਦੀ 3 ਨੰਬਰ ਦੀ ਵੱਡੀ ਨੈਸ਼ਨਲ ਪਾਰਟੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਉਹ ਉਸ ਦੇ ਲੀਡਰ ਬਣੇ ਨੇ ਔਰ ਉਹਨਾਂ ਨੇ ਇੰਟਰਵਿਊ ਦੇ ਮੈਂ ਸਵਾਲਾਂ ਦਾ ਜਿਹੜਾ ਖਾਸ ਉਹਨੇ ਪੁੱਛਿਆ ਕਿ ਵੀ ਜਿਹੜਾ ਸਵਾਲਾਂ ਤੋਂ ਉਹਨੇ ਸ਼ੁਰੂਆਤ ਕੀਤੀ ਕਿ ਵੀ NDP ਦਾ ਫੈਡਰਲ ਆਗੂ ਚੁਣੇ ਜਾਣ ਤੋਂ ਬਾਅਦ ਤੁਹਾਡੇ ਬਾਰੇ ਵਿਵਾਦ ਛਿੜਿਆ ਕਿ ਤੁਸੀਂ ਕੁਝ ਸਵਾਲਾਂ ਦੇ ਸਿੱਧੇ ਜਵਾਬ ਨਹੀਂ ਦੇ ਰਹੇ। ਉਹਨਾਂ ਨੇ ਕਿਹਾ ਨਹੀਂ ਜੀ ਮੈਂ ਇਸ ਗੱਲ ਨਾਲ ਸਹਿਮਤ ਨਹੀਂ, ਮੈਂ ਬਿਲਕੁਲ ਸਿੱਧੇ ਜਵਾਬ ਦਿੰਦਾ ਜੀ। ਫਿਰ ਜਿਹੜਾ ਮੁੱਖ ਸਵਾਲ ਅਮਰਿੰਦਰ ਦੇ ਉਸ ਸਟੇਟਮੈਂਟ ਦਾ ਸੀ ਸਵਾਲ ਪੁੱਛਿਆ ਗਿਆ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਮੁੱਖ ਆਗੂਆਂ ਨੇ ਤੁਹਾਡੀ ਉਸ ਟਿੱਪਣੀ ਤੇ ਕਾਫੀ ਤਿੱਖਾ ਪ੍ਰਤੀਕਰਮ ਦਿੱਤਾ ਹੈ ਜਿਸ ਵਿੱਚ ਤੁਸੀਂ ਪੰਜਾਬ ਦੇ ਸਵੈ ਨਿਰਣੇ ਦੇ ਹੱਕ ਦੀ ਗੱਲ ਕੀਤੀ ਸੀ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ। ਹੁਣ ਉਹਦਾ ਬੜਾ ਤਸੱਲੀ ਨਾਲ ਉਹਨਾਂ ਨੇ ਇਮਾਨਦਾਰ ਜਵਾਬ ਉਹਨਾਂ ਨੇ ਦਿੱਤਾ। ਉਹਨਾਂ ਨੇ ਕਿਹਾ ਮੇਰੀ ਲੀਡਰਸ਼ਿਪ ਮੁਹਿੰਮ ਦੌਰਾਨ ਮੈਂ ਕਿਊਬੈਕ ਸੂਬੇ ਵਿੱਚ ਗਿਆ ਸੀ, ਮੇਰਾ ਇਸ ਸੂਬੇ ਨਾਲ ਬਹੁਤ ਪਿਆਰ ਹੈ,
ਮੈਨੂੰ ਕਿਸੇ ਨੇ ਪੁੱਛਿਆ ਕਿ ਜੇ ਕਿਸੇ ਨਵੀਂ ਰਾਏਸ਼ੁਮਾਰੀ ਦੌਰਾਨ ਕਿਊਬੈਕ ਦੇ ਲੋਕ ਇਸ ਨੂੰ ਕੈਨੇਡਾ ਤੋਂ ਵੱਖਰਾ ਮੁਲਕ ਬਣਾਉਣ ਦੇ ਹੱਕ ਵਿੱਚ ਫੈਸਲਾ ਦਿੰਦੇ ਹਨ ਤਾਂ ਮੇਰੀ ਕੀ ਸੋਚ ਹੋਵੇਗੀ। ਮੈਂ ਜਵਾਬ ਦਿੱਤਾ ਸੀ ਕਿ ਮੇਰੀ ਇਹ ਦਿਲੀ ਇੱਛਾ ਹੈ ਕਿ ਮੁਲਕ ਇੱਕ ਰਹੇ ਅਤੇ ਕਿਊਬੈਕ ਸਾਡੇ ਨਾਲ ਰਹੇ, ਪਰ ਜੇ ਸੂਬੇ ਦੇ ਲੋਕ ਇਸ ਦੇ ਉਲਟ ਫੈਸਲਾ ਦਿੰਦੇ ਹਨ ਤਾਂ ਮੈਂ ਲੋਕਾਂ ਦੇ ਫੈਸਲੇ ਦਾ ਸਤਿਕਾਰ ਕਰਾਂਗਾ। ਇਸੇ ਤਰ੍ਹਾਂ ਦਾ ਸਵਾਲ ਮੈਨੂੰ ਫਿਰ ਕਿਸੇ ਹੋਰ ਨੇ ਪੁੱਛਿਆ ਤੇ ਮੈਂ ਕਿਹਾ ਸੀ ਕਿ ਮੇਰੇ ਲਈ ਇਹ ਸਿਧਾਂਤ ਦਾ ਸਵਾਲ ਹੈ। ਉਹ ਪੰਜਾਬ ਔਰ ਕੈਟਾਲੋਨੀਆ ਦੀ ਗੱਲ ਕਰ ਰਹੇ ਜੀ। ਮੇਰੇ ਵਿਚਾਰਾਂ ਦੀ ਬੁਨਿਆਦ ਇਸ ਗੱਲ ਤੇ ਖੜੀ ਹੈ ਕਿ ਮੈਂ ਇਨਸਾਨੀ ਹੱਕਾਂ ਦੀ ਰਾਖੀ ਤੇ ਹਮੇਸ਼ਾ ਪਹਿਰਾ ਦੇਣ ਦੇ ਹੱਕ ਵਿੱਚ ਰਿਹਾ। ਕਿ ਬੁਨਿਆਦ ਹੀ ਇਹ ਕਿ ਵੀ ਮੈਂ ਬੇਸਿਕ ਜਿਹੜੇ ਹਿਊਮਨ ਰਾਈਟਸ ਨੇ ਉਹਨਾਂ ਦੇ ਹੱਕ 'ਚ ਯੂਨਾਈਟਿਡ ਨੇਸ਼ਨਸ ਨੇ ਰਾਏਸ਼ੁਮਾਰੀ ਦੇ ਅਧਿਕਾਰ ਨੂੰ ਮਨੁੱਖੀ ਅਧਿਕਾਰਾਂ ਦਾ ਬੁਨਿਆਦੀ ਅਸੂਲ ਮੰਨਦਿਆਂ ਕਿਹਾ ਹੈ ਕਿ ਇਹ ਹੱਕ ਸਭ ਨੂੰ ਹਾਸਲ ਹੋਣਾ ਚਾਹੀਦਾ। ਫਿਰ ਜਗਮੀਤ ਸਿੰਘ ਸਟਿਕ ਕੀਤਾ ਆਪਣੇ ਸਟੈਂਡ ਤੇ। ਨਹੀਂ ਤਾਂ ਹੁੰਦਾ ਨਾ ਨਹੀਂ ਮੇਰਾ ਮਤਲਬ ਤੋੜ ਮਰੋੜ ਕੇ ਉਹ ਕਹਿੰਦਾ ਨਹੀਂ ਮੈਂ ਤਾਂ ਹਾਂ ਹੀ ਹਿਊਮਨ ਰਾਈਟਸ ਲਈ, ਔਰ ਯੂਨਾਈਟਿਡ ਨੇਸ਼ਨਸ ਨੇ ਜਿਹੜਾ ਇਹ ਹੱਕ ਦਿੱਤਾ ਹੋਇਆ ਲੋਕਾਂ ਦਾ ਮੁੱਢਲਾ ਹੱਕ ਹੈ। ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਭਾਵੇਂ ਮੈਂ ਸਵੈ ਨਿਰਣੇ ਦੇ ਪੱਖ ਵਿੱਚ ਹਾਂ ਪਰ ਇਸ ਅਧਿਕਾਰ ਦਾ ਸ਼ਾਂਤੀਪੂਰਨ ਤਰੀਕੇ ਨਾਲ ਇਸਤੇਮਾਲ ਕਰਨ ਦਾ ਫੈਸਲਾ ਹਰ ਖਿੱਤੇ ਦੇ ਲੋਕਾਂ ਦਾ ਆਪਣਾ ਫੈਸਲਾ ਹੁੰਦਾ ਹੈ ਕਿ ਪੀਸਫੁਲੀ ਹੋਏ, ਲੇਕਿਨ ਉਹ ਆਪਣੀਆਂ ਜਿਹਨੂੰ ਕਹਿੰਦੇ ਨੇ ਟੂ ਸਟਿਕ ਟੂ ਹਿਸ ਗਨਸ। ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜਾ ਇਹ ਮੁੱਢਲਾ ਹੱਕ ਹੈ। ਫਿਰ ਉਹਨੂੰ ਉਹ ਸਵਾਲ ਕਰਦਾ ਕਿ ਭਾਰਤ ਨਾਲ ਤੁਹਾਡਾ ਰਿਸ਼ਤਾ ਕੁਝ ਉਲਝਿਆ ਹੋਇਆ ਹੈ, ਤੁਹਾਨੂੰ ਇੰਡੀਆ ਦਾ ਵੀਜ਼ਾ ਵੀ ਨਹੀਂ ਸੀ ਦਿੱਤਾ ਗਿਆ। ਇਹ ਸਵਾਲ ਵੀ ਉੱਠ ਰਿਹਾ ਹੈ ਕਿ ਜੇ ਤੁਹਾਡੀ ਪਾਰਟੀ ਕੋਲ ਮੁਲਕ ਦੀ ਸੱਤਾ ਹੋਵੇ ਤਾਂ ਤੁਹਾਡੀ ਵਿਦੇਸ਼ੀ ਨੀਤੀ ਵਿੱਚ ਭਾਰਤ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੋਏਗਾ। ਹੁਣ ਇਹ ਸਵਾਲ ਇਸ ਫਰੇਮ 'ਚ ਨੇ ਕਿ ਉਹ ਇਹ ਮੰਨ ਰਹੇ ਨੇ ਕਿ ਜਗਮੀਤ ਸਿੰਘ ਪ੍ਰਾਈਮ ਮਿਨਿਸਟਰ ਕੈਨੇਡਾ ਦਾ ਕੱਲ ਨੂੰ ਬਣੇਗਾ ਜਾਂ ਬਣ ਸਕਦਾ ਹੈ। ਸੋ ਜ਼ਾਹਰ ਹੈ ਕਿ ਮੀਡੀਆ ਦਾ ਜਾਂ ਜਿਹੜੇ ਐਕਸਪਰਟ ਹੁੰਦੇ ਨੇ ਦੇ ਸੀ ਕਿ ਵੀ ਇੰਡੀਆ ਦੀ ਇੰਨੀ ਹੌਸਟਿਲਿਟੀ ਹੈ, ਸੈਕੰਡ ਗ੍ਰੇਡ ਪੋਲੀਟੀਸ਼ੀਅਨ ਉਹਦੇ ਮਗਰ ਪਾਏ ਹੋਏ ਨੇ ਔਰ ਜਗਮੀਤ ਸਿੰਘ ਨੂੰ ਹਰਾਉਣ ਦੇ ਲਈ ਪੂਰਾ ਟਿਲ ਲਾਇਆ। ਕੱਲ ਨੂੰ ਜੇ ਪ੍ਰਾਈਮ ਮਿਨਿਸਟਰ ਬਣਿਆ ਤੇ ਭਾਰਤ ਨਾਲ ਕੀ ਰਿਲੇਸ਼ਨਸ਼ਿਪ ਹੋਏਗੀ ਕੈਨੇਡਾ ਦੀ। ਉਹਦਾ ਉਹਨੇ ਬਹੁਤ ਵਧੀਆ ਜਵਾਬ ਦਿੱਤਾ। ਉਹਨੇ ਕਿਹਾ ਸਾਡੇ ਸਾਰੇ ਹੀ ਮੁਲਕਾਂ ਨਾਲ ਚੰਗੇ ਸਬੰਧ ਹੋਣੇ ਚਾਹੀਦੇ ਹਨ। ਵੀ ਸ਼ੁੱਡ ਹੈਵ ਗੁੱਡ ਰਿਲੇਸ਼ਨ। ਪਹਿਲਾਂ ਇੰਡੀਆ, ਪਾਕਿਸਤਾਨ, ਹੁਣ ਉਹ ਸਿਰਫ ਇੰਡੀਆ ਸਪੈਸਿਫਿਕ ਕੁਐਸਚਨ ਕਰ ਰਿਹਾ। ਉਹ ਇਹ ਨਾ ਪ੍ਰਭਾਵ ਜਾਏ ਕਿ ਜਿਵੇਂ ਹੁਣ ਇਹ ਵੈਸਟ ਦੇ ਵਿੱਚ ਐਂਟਾਈ ਪਾਕਿਸਤਾਨ ਮੂਵ ਚੱਲਿਆ ਗਿਆ ਵੀ ਇੰਡੀਆ, ਪਾਕਿਸਤਾਨ, ਯੂਰਪ ਦੇ ਮੁਲਕ, ਅਫਰੀਕਾ ਦੇ ਮੁਲਕ, ਆਸਟ੍ਰੇਲੀਆ ਸਣੇ ਸਾਰੇ ਮੁਲਕਾਂ ਨਾਲ ਹੀ ਚੰਗੇ ਸਬੰਧਾਂ ਦੇ ਮੈਂ ਹੱਕ ਵਿੱਚ ਹਾਂ। ਉਹਨੇ ਕਿਹਾ ਲੈ ਲਓ ਵੀ ਅਸੀਂ ਤਾਂ ਸਾਰਿਆਂ ਨਾਲ ਹੀ ਚਾਹੁੰਦੇ ਜੀ, ਪਰ ਨਾਲੋਂ ਨਾਲ ਜੇ ਕਿਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਸਾਨੂੰ ਨੁਕਤਾਚੀਨੀ ਕਰਨ ਦਾ ਹੱਕ ਵੀ ਹੈ। ਕਿ ਵੀ ਇਹ ਨਹੀਂ ਹੈ ਕਿ ਵੀ ਅਸੀਂ ਕਿਉਂਕਿ ਮੈਂ ਪ੍ਰਾਈਮ ਮਿਨਿਸਟਰ ਬਣ ਜਾਵਾਂਗਾ ਤਾਂ ਜੋ ਇੰਡੀਆ ਕਰ ਰਿਹਾ ਮੈਂ ਫਿਰ ਬੋਲਾਂਗਾ ਨਹੀਂ। ਹੁਣ ਉਹਨੇ ਉਦਾਹਰਣ ਦਿੱਤਾ ਕਿ ਵੀ ਮੈਂ ਕਿਵੇਂ ਕਿਹਨਾਂ ਮੁੱਦਿਆਂ ਤੇ ਸਟੈਂਡ ਲਏ ਨੇ ਜੀ। ਭਾਵੇਂ ਬੰਗਲਾਦੇਸ਼ ਵਿੱਚ ਕੱਪੜਾ ਉਦਯੋਗ ਦੇ ਵਰਕਰਾਂ ਦੇ ਸ਼ੋਸ਼ਣ ਦਾ ਮਸਲਾ ਹੋਵੇ ਜਾਂ ਇੰਡੀਆ ਤੇ ਚੀਨ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਸਲੇ ਹੋਣ, ਮੈਕਸੀਕੋ ਵਿੱਚ ਵਰਕਰਾਂ ਦੇ ਹੱਕਾਂ ਦੀ ਗੱਲ ਹੋਵੇ, ਇਹਨਾਂ ਸਾਰੇ ਮਸਲਿਆਂ ਬਾਰੇ ਸਾਨੂੰ ਗੱਲ ਕਰਨੀ ਚਾਹੀਦੀ। ਉਹਨੇ ਫਿਰ ਇੰਡੀਆ ਲਿਆਂਦਾ। ਉਹਨੇ ਕਿਹਾ ਵੀ ਉਹ ਜੋ ਵਾਇਲੇਟ ਕਰ ਰਹੇ ਨੇ ਨਾਲ ਚੀਨ ਵੀ ਕਲੱਬ ਕੀਤਾ। ਔਰ ਜ਼ਾਹਿਰ ਹੈ ਕਿ ਜਿਹੜਾ ਸੱਚਾਈ ਪਸੰਦ ਜਾਂ ਸੱਚਾਈ ਦੇ ਉੱਤੇ ਕੰਮ ਕਰਨ ਵਾਲਾ ਬੰਦਾ ਹੈ ਉਹ ਉਹਨੇ ਬੰਗਲਾਦੇਸ਼ ਦੇ ਜਿਹੜੇ ਕੱਪੜੇ, ਕਿਉਂਕਿ ਬੰਗਲਾਦੇਸ਼ ਚੋਂ ਬਹੁਤ ਸਾਰੀ ਕਾਟਨ ਇੰਡਸਟਰੀ ਹੈ ਐਕਸਪੋਰਟ, ਇੱਥੇ ਵੀ ਤੁਸੀਂ ਕਈ ਵਾਰੀ ਸ਼ਰਟ ਦੇਖੋਗੇ ਤਾਂ ਮੇਡ ਇਨ ਬੰਗਲਾਦੇਸ਼ ਹੁੰਦੀ ਹੈ, ਲੇਕਿਨ ਉੱਥੇ ਜਿਹੜੇ ਉਹਨਾਂ ਦੇ ਵਰਕਰ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੈ। ਉਹਨਾਂ ਨੂੰ ਐਕਸਪਲੋਇਟ ਕਰਦੇ ਨੇ ਬਿਗ ਜਿਹੜੇ ਐਕਸਪੋਰਟਰਸ ਨੇ, ਔਰ ਉਹਨਾਂ ਲਈ ਵੀ ਜਗਮੀਤ ਸਿੰਘ ਨੇ ਹਮੇਸ਼ਾ ਆਵਾਜ਼ ਚੁੱਕੀ ਹੈ। ਔਰ ਫਿਰ ਮਨੁੱਖੀ ਅਧਿਕਾਰ ਅਤੇ ਵਾਤਾਵਰਣ ਜਿਹੇ ਮੁੱਦੇ ਸਾਡੇ ਸਬੰਧਾਂ ਦਾ ਆਧਾਰ ਹੋਣੇ ਚਾਹੀਦੇ ਹਨ, ਪਰ ਵਰਤਣਾ ਸਾਨੂੰ ਸਾਰਿਆਂ ਨਾਲ ਚਾਹੀਦਾ। ਇੰਡੀਆ ਦੇ ਉਹਨਾਂ ਨੇ ਕਲਾਈਮੇਟ ਦੇ ਉੱਤੇ ਵੀ ਕਰ ਦਿੱਤਾ ਔਰ ਮਨੁੱਖੀ ਹੱਕਾਂ ਦੀ ਗੱਲ ਵੀ। ਮੈਂ ਜਦ ਵੀ ਪੰਜਾਬ ਵਿੱਚ ਗਿਆ ਤਾਂ ਰਾਜਸਥਾਨ, ਗੋਆ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵੀ ਗਿਆ ਜੀ। ਉੱਥੋਂ ਦੇ ਲੋਕ ਬਹੁਤ ਹੀ ਚੰਗੇ ਹਨ। ਇਹਨਾਂ ਸਾਰੇ ਲੋਕਾਂ ਨਾਲ ਅਸੀਂ ਵਰਤਾਂਗੇ। ਅਸੀਂ ਇਹ ਵੀ ਚਾਹੁੰਦੇ ਹਾਂ ਭਾਵੇਂ ਕੋਈ ਵੀ ਸਰਕਾਰ ਹੋਵੇ ਉਹ ਆਪਣੇ ਲੋਕਾਂ ਨਾਲ ਚੰਗਾ ਵਰਤਾਓ ਕਰੇ, ਆਪਣੇ ਲੋਕਾਂ ਨੂੰ ਫੇਅਰਲੀ ਟ੍ਰੀਟ ਕਰੋ ਜੀ। ਸਾਡੇ ਸਬੰਧ ਸਾਰੇ ਮੁਲਕਾਂ ਨਾਲ ਵਧੀਆ ਹੋਣਗੇ, ਪਰ ਇਹਨਾਂ ਸਬੰਧਾਂ ਦਾ ਆਧਾਰ ਇਹ ਹੋਵੇਗਾ ਕਿ ਅਸੀਂ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰੀਏ, ਵਾਤਾਵਰਣ ਦੀ ਸੰਭਾਲ ਕਰੀਏ ਤੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਸਤਿਕਾਰ ਕਰੀਏ। ਹੁਣ ਰੈਫਰੈਂਡਮ ਜਮਹੂਰੀ ਹੱਕ ਹੈ, এনवायरमेंट ਹੈ, ਮਨੁੱਖੀ ਹੱਕ ਇਹ ਹੈ ਜਿਹਨੂੰ ਤੁਸੀਂ ਆਰਟੀਕੂਲੇਸ਼ਨ ਕਹਿੰਦੇ ਹੋ। ਉਹਨੇ ਕੋਈ ਨਫ਼ਰਤ ਭਰੀ ਗੱਲ ਨਹੀਂ ਕਹੀ, ਪਰ ਜਿਹੜੀ ਚੀਜ਼ ਦੀ ਭਾਰਤ ਨੂੰ ਤਕਲੀਫ ਹੈ ਜਿਹਦੇ ਕਿਉਂਕਿ ਉਹ ਵਾਇਲੇਟਰ ਨੇ ਹਿਊਮਨ ਰਾਈਟਸ ਦੇ, এনवायरमेंट ਪੋਲੂਸ਼ਨ ਫੈਲਾ ਰਹੇ ਨੇ,
ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਜਿਹੜਾ ਇਹ ਮਿਲੀਟੈਂਸੀ ਦੇ ਖਾਤੇ 'ਚ ਪਾ ਦਿੰਦੇ ਨੇ, ਜੋ ਹਾਲੇ ਕਰ ਰਹੇ ਨੇ। ਫਿਰ ਹੁਣ ਇਹ ਅੱਗੋਂ, ਕਿਉਂਕਿ ਸਮਾਰਟ ਇੰਟਰਵਿਊਅਰ ਹੈ, ਉਹ ਕਹਿੰਦੇ ਤੁਸੀਂ ਸਿਰਫ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਮਸਲਾ ਹੀ ਚੁੱਕਦੇ ਹੋ, ਜਦੋਂ ਪਾਕਿਸਤਾਨ ਜਾਂ ਅਫਗਾਨਿਸਤਾਨ ਵਿੱਚ ਘੱਟ ਗਿਣਤੀਆਂ ਨਾਲ ਧੱਕਾ ਹੁੰਦਾ ਹੈ ਤਾਂ ਉਸ ਬਾਰੇ ਤੁਸੀਂ ਕਦੇ ਨਹੀਂ ਬੋਲੇ। ਇਹ ਵੀ ਇਹਨੂੰ ਕਹਿੰਦੇ ਨੇ ਟੂ ਲੇ ਦਾ ਟ੍ਰੈਪ। ਔਰ ਉਹਦੇ 'ਚ ਵੀ ਉਹਨੇ ਬੜਾ ਇੰਟੈਲੀਜੈਂਟਲੀ ਉਹਨੇ ਕਿਹਾ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਮੈਂ ਜਦੋਂ ਵੀ ਕੋਈ ਮਸਲਾ ਚੁੱਕਦਾ ਹਾਂ ਤਾਂ ਆਪਣੇ ਹਲਕੇ ਦੇ ਲੋਕਾਂ ਦੇ ਮਸਲੇ ਸਮਝ ਕੇ ਚੁੱਕਦਾ ਹਾਂ। ਮੇਰੇ ਹਲਕੇ ਦੇ ਜਿਹੜੇ ਲੋਕ ਮੈਨੂੰ ਕਹਿੰਦੇ ਨੇ ਜੀ, ਮੇਰੇ ਹਲਕੇ ਵਿੱਚ ਪੰਜਾਬ ਦੇ ਲੋਕ ਹਨ, ਇਸ ਕਰਕੇ ਮੈਂ ਉਹਨਾਂ ਦੇ ਮਸਲੇ ਚੁੱਕਦਾ ਰਿਹਾ ਹਾਂ। ਮੇਰੇ ਹਲਕੇ ਵਿੱਚ ਗੁਜਰਾਤ ਦੇ ਲੋਕ ਹਨ ਅਤੇ ਇਸ ਕਰਕੇ ਮੈਂ ਗੁਜਰਾਤ ਵਿੱਚ ਹਿੰਸਾ ਦਾ ਮਾਮਲਾ ਵੀ ਚੁੱਕਿਆ। 2002 ਚ ਕੀ ਕੀਤਾ ਉਹ ਵੀ ਨਾਲ ਸੁਣਾ ਦਿੱਤਾ। ਮੇਰੇ ਕੋਲ ਤਾਮਿਲ ਲੋਕ ਆਉਂਦੇ ਹਨ ਤਾਂ ਮੈਂ ਉਹਨਾਂ ਦੇ ਮਸਲੇ ਉਠਾਉਂਦਾ ਰਿਹਾ ਹਾਂ। ਮੈਂ ਹਮੇਸ਼ਾ ਹੀ ਇਨਸਾਫ ਦੀ ਗੱਲ ਕਰਦਾ ਰਿਹਾ। ਉਹਨੇ ਕਿਹਾ ਹੀ ਨਹੀਂ ਕਿ ਜੀ ਕੀ ਹੈ ਉੱਥੇ, ਕੀ ਹੈ ਕਿ ਉਹਨਾਂ ਨੇ ਕਿਹਾ ਜੀ ਮੇਰੇ ਲੋਕ ਨੇ ਜੋ ਮੈਨੂੰ ਕਹਿੰਦੇ ਨੇ, ਸਿੱਖ ਨੇ, ਪੰਜਾਬੀ ਨੇ, ਮੈਂ ਉਹਨਾਂ ਦੇ ਮਸਲੇ ਚੁੱਕਦਾ, ਗੁਜਰਾਤੀ ਨੇ ਜੋ ਤੁਸੀਂ ਗੁਜਰਾਤ 'ਚ ਕੀਤਾ ਉਹਦਾ ਕਰਦਾ, ਤਾਮਿਲਾਂ ਦਾ ਕਰਦਾ ਜੀ। ਫਿਰ ਸਿੱਖ ਕਾਰਕੁਨ ਤੋਂ ਇਹ ਸਵਾਲ ਪੁੱਛਦਾ, ਫੈਡਰਲ ਪਾਰਟੀ ਦੇ ਸਫ਼ਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਸ ਨਾਲ ਤੁਹਾਡੀ ਸੋਚ ਵਿੱਚ ਕੀ ਤਬਦੀਲੀ ਆਈ ਹੈ ਕਿ ਵੀ ਤੁਸੀਂ ਇੱਕ ਸਿੱਖ ਐਕਟਿਵਿਸਟ ਸੀ ਔਰ ਹੁਣ ਤੁਸੀਂ ਇੱਕ ਫੈਡਰਲ ਲੈਵਲ ਦੇ ਲੀਡਰ ਹੋ? ਉਹਦੇ 'ਚ ਮੈਨੂੰ ਅਸਲ ਵਿੱਚ ਬਹੁਤ ਵਧੀਆ ਟ੍ਰੇਨਿੰਗ ਮਿਲੀ ਹੈ। ਮੇਰੀ ਮਾਂ ਨੇ ਮੈਨੂੰ ਇੱਕ ਗੱਲ ਸਿਖਾਈ ਸੀ ਕਿ ਅਸੀਂ ਸਾਰੇ ਇੱਕ ਹਾਂ, ਭਾਵੇਂ ਅਸੀਂ ਕਿਸੇ ਵੀ ਧਰਮ, ਬੋਲੀ, ਦੇਸ਼, ਨਸਲ ਦੇ ਹੋਈਏ, ਅਸੀਂ ਇੱਕ ਹੀ ਹਾਂ। ਇਸ ਸੋਚ ਨੇ ਮੈਨੂੰ ਤਿਆਰ ਕੀਤਾ। ਅੱਜ ਨੈਸ਼ਨਲ ਪੱਧਰ ਤੇ ਵੀ ਮੈਂ ਇਸ ਸੋਚ ਨੂੰ ਵੱਡੀ ਕਰਕੇ ਦੇਖਦਾ ਹਾਂ ਕਿ ਨਿਊ ਫਾਊਂਡਲੈਂਡ ਤੋਂ ਲੈ ਕੇ ਬ੍ਰਿਟਿਸ਼ ਕੋਲੰਬੀਆ ਤੱਕ ਰਹਿਣ ਵਾਲੇ ਸਾਰੇ ਕੈਨੇਡੀਅਨ ਇੱਕ ਹੀ ਹਨ। ਸਾਡੇ ਵਿੱਚ ਕੋਈ ਫਰਕ ਨਹੀਂ। ਔਰ ਦਰਸ਼ਕ ਅੱਡ-ਅੱਡ ਸਟਾਈਲਿਸ਼ ਪੋਜ਼ਿਸ ਦੇ ਵਿੱਚ, ਔਰ ਇਹ ਉਹਨਾਂ ਨੇ BBC ਨੇ ਜਿਹੜਾ ਇਹ ਸਾਰੀਆਂ ਪਿਕਚਰਸ ਵੀ ਔਰ ਇੰਟਰਵਿਊ ਉਹਨਾਂ ਨੇ ਓਮਨੀ ਦਾ ਅੱਗੋਂ ਕੈਰੀ ਕੀਤਾ ਜੀ। ਕਿ ਫਿਰ ਹੁਣ ਉਹਨੇ ਇੱਕ ਹੋਰ ਘੇਰਨ ਵਾਲਾ ਸਵਾਲ ਪੁੱਛਿਆ, ਕੁਝ ਲੋਕ ਤੁਹਾਡੇ ਬਾਰੇ ਇਹ ਕਹਿੰਦੇ ਹਨ ਕਿ ਜਦੋਂ ਵੀ ਕੈਨੇਡੀਅਨ ਸਿਆਸਤ ਦੀ ਗੱਲ ਹੁੰਦੀ ਹੈ ਤਾਂ ਤੁਸੀਂ ਖੱਬੇ ਪੱਖੀ ਵਿਚਾਰਾਂ ਵਾਲੇ ਆਗੂ ਸਮਝੇ ਜਾਂਦੇ ਹੋ, ਪਰ ਜਦੋਂ ਤੁਹਾਡੀ ਆਪਣੀ ਕਮਿਊਨਿਟੀ ਦੀ ਸਿਆਸਤ ਦੀ ਗੱਲ ਹੁੰਦੀ ਹੈ ਤਾਂ ਤੁਸੀਂ ਸੱਜੇ ਪੱਖੀ ਕੱਟੜ ਵਿਚਾਰਾਂ ਵਾਲੇ ਲੋਕਾਂ ਨਾਲ ਹਮਦਰਦੀ ਰੱਖਦੇ ਹੋ। ਇਸ ਬਾਰੇ ਤੁਸੀਂ ਕੀ ਕਹੋਗੇ? ਕਿ ਵੀ ਇੱਕ ਪਾਸੇ ਤੁਸੀਂ ਵਰਕਰਾਂ ਦੀ ਗੱਲ ਕਰਦੇ ਹੋ ਕਿਉਂਕਿ NDP ਯੂਜੂਅਲੀ ਲੈਫਟਿਸਟ ਪਾਰਟੀ ਮੰਨੀ ਜਾਂਦੀ ਹੈ, ਤੇ ਹੁਣ ਜੇ ਖਾਲਿਸਤਾਨ ਦੀ ਹਮਾਇਤ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ, ਉਹ ਉਹਨੂੰ ਕੱਟੜਵਾਦ ਨਾਲ ਜੋੜ ਰਿਹਾ ਇੰਟਰਵਿਊ। ਫਿਰ ਇਹਦਾ ਵੀ ਉਹਨੇ, ਔਰ ਮੈਨੂੰ ਲੱਗਦਾ ਹੈ ਕਿ ਵੀ ਜੇ ਜਿਸ ਅੰਦਾਜ਼ ਦੇ ਵਿੱਚ ਜਗਮੀਤ ਸਿੰਘ ਆਪਣੀ ਪੇਸ਼ਕਦਮੀ ਕਰ ਰਿਹਾ, ਕੋਈ ਵਜ੍ਹਾ ਨਹੀਂ ਕਿ ਅਲਟੀਮੇਟਲੀ ਜਿਹੜੀ ਹੈ ਉਹ NDP ਨੂੰ ਵਿਨਿੰਗ ਜਿਹੜੀ ਹੈ ਉਸ ਲੈਵਲ ਤੇ ਲਿਜਾਏਗਾ। ਉਹਦਾ ਉਹਨੇ ਜਵਾਬ ਦਿੱਤਾ, ਮੈਂ ਹਮੇਸ਼ਾ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ, ਉਹ ਭਾਵੇਂ ਵਰਕਰਾਂ ਦੇ ਹੋਣ, ਭਾਵੇਂ ਕਿਸੇ ਕੌਮ ਦੇ ਹੋਣ, ਚਾਹੇ LGBT ਕਮਿਊਨਿਟੀ ਜਿਵੇਂ ਸਮਲਿੰਗੀ ਲੋਕ ਨੇ ਹੋਣ, ਚਾਹੇ ਔਰਤਾਂ ਦੇ ਹੱਕਾਂ ਦੀ ਗੱਲ ਹੋਏ, ਚਾਹੇ ਧਾਰਮਿਕ ਜਾਂ ਨਸਲੀ ਘੱਟ ਗਿਣਤੀਆਂ ਦੇ ਹੱਕਾਂ ਦੀ ਗੱਲ ਹੋਏ, ਮੈਂ ਕਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਤੋਂ ਪਿੱਛੇ ਨਹੀਂ ਹਟਿਆ ਕਿ ਮੇਰੇ ਲਈ ਹਿਊਮਨ ਰਾਈਟ, ਉਹ ਜੇ ਵਰਕਰਾਂ ਦੇ ਵਾਇਲੇਟ ਹੁੰਦੇ ਨੇ ਉੱਥੇ ਵੀ ਮੈਂ ਖੜਾ। ਤੇ ਜੇ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਕਿਊਬੈਕ ਸੂਬੇ ਨੇ ਬਿੱਲ 62 ਪਾਸ ਕੀਤਾ, ਇਸ ਵਿੱਚ ਧਾਰਮਿਕ ਅਧਿਕਾਰਾਂ ਨੂੰ ਦਬਾਇਆ ਗਿਆ, ਮੈਂ ਉਸ ਦੇ ਖਿਲਾਫ ਵੀ ਆਵਾਜ਼ ਉਠਾਈ। ਇਹ ਬਿੱਲ 62 ਸੀ ਜਿਹਦੇ 'ਚ ਬੁਰਕੇ ਦੇ ਉੱਤੇ ਪਾਬੰਦੀ ਲਾਈ ਸੀ ਪਹਿਲਾਂ, ਔਰ ਉਸ ਨੂੰ ਉਹਨੇ ਵਿਰੋਧ ਕੀਤਾ ਜੀ। LGBT ਕਮਿਊਨਿਟੀ, ਸਿੱਖਾਂ, ਮੁਸਲਮਾਨਾਂ, ਹਿੰਦੂਆਂ, ਤਾਮਿਲਾਂ ਆਦਿ ਕਿਸੇ ਨਾਲ ਵੀ ਕਿਤੇ ਬੇਇਨਸਾਫੀ ਹੋਈ, ਮੈਂ ਉਸ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ। ਬਾਕੀ ਲੰਬਾ ਚੌੜਾ ਇੰਟਰਵਿਊ ਹੈ ਕਿ ਉਹਨਾਂ 'ਚ ਜਦੋਂ ਉਹਨਾਂ ਨੇ ਕਿਹਾ ਕਿ ਵੀ ਮੇਰੀ ਮੁਹਿੰਮ ਦੇ 4 ਵੱਡੇ ਥੰਮ ਹਨ, ਬਰਾਬਰੀ, ਵਾਤਾਵਰਣ ਦੀ ਸੰਭਾਲ, ਭਾਈਚਾਰਿਆਂ ਵਿਚਕਾਰ ਸਦਭਾਵਨਾ, ਮਿਲਾਪ ਤੇ ਚੋਣ ਸੁਧਾਰ। ਸੋ ਇਹ ਫਿਰ ਏਅਰ ਇੰਡੀਆ ਨੂੰ ਲੈ ਕੇ ਪੁੱਛਿਆ, ਉਹਨਾਂ ਨੇ ਕਿਹਾ ਜੀ ਦਰਦਨਾਕ ਘਟਨਾ ਔਰ ਸਾਡਾ ਅਦਾਲਤੀ ਸਿਸਟਮ ਜਾਂ ਜਾਂਚ ਏਜੰਸੀਆਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ 'ਚ ਕਾਮਯਾਬ ਨਹੀਂ ਹੋਈਆਂ। ਇਸ ਘਟਨਾ ਦੇ ਪੀੜਤਾਂ ਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਇੰਨੀ ਜਾਂਚ ਪੜਤਾਲ ਵੀ ਹੋਈ ਪਰ ਸਜ਼ਾ ਕਿਸੇ ਨੂੰ ਨਹੀਂ ਮਿਲੀ। ਸਾਨੂੰ ਆਪਣਾ ਇਹ ਸਿਸਟਮ ਬਦਲਣਾ ਪਵੇਗਾ। ਅਸੀਂ ਚਾਹੁੰਦੇ ਕਿ ਸਮੁੱਚੀ ਜਾਂਚ ਪੜਤਾਲ ਸਿਸਟਮ ਵਿੱਚ ਤਬਦੀਲੀ ਲਿਆਂਦੀ ਜਾਵੇ ਤਾਂ ਜੋ ਫਿਰ ਅਜਿਹਾ ਕੁਝ ਨਾ ਹੋਵੇ। ਤਾਂ ਫਾਈਨਲ ਸਵਾਲ ਉਹਨਾਂ ਨੂੰ ਜਿਹੜਾ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਬਾਰੇ
ਤੁਹਾਡੇ ਵਿਚਾਰਾਂ ਨੂੰ ਵੀ ਲੋਕ ਜਾਣਨਾ ਚਾਹੁੰਦੇ ਨੇ। ਸੋ ਉਹਦੇ 'ਚ ਉਹਨਾਂ ਨੇ ਕਿਹਾ, ਔਰ ਬੜੀ ਓਨੈਸਟ ਪਾਲਿਸੀ, ਸਾਡੇ ਮੁਲਕ ਨੇ ਇਮੀਗ੍ਰੇਸ਼ਨ ਕਾਰਨ ਹੀ ਤਰੱਕੀ ਕੀਤੀ ਹੈ। ਹੁਣ ਇਹ ਟਰੰਪ ਕਹਿੰਦਾ ਵੀ ਇਮੀਗ੍ਰੈਂਟ ਸਾਡੇ ਦੁਖਾਂਤ ਦਾ ਕਾਰਨ ਹੈ, ਇਸ ਲਈ ਇੰਨੇ ਦੇਸ਼ਾਂ ਤੋਂ ਪਾਬੰਦੀ। ਜਗਮੀਤ ਸਿੰਘ ਕਹਿ ਰਿਹਾ ਵੀ ਸਾਡੀ ਤਰੱਕੀ ਦੀ ਜਿਹੜੀ ਸੀਕ੍ਰੇਟ ਆ ਉਹ ਹੈ ਇਮੀਗ੍ਰੈਂਟਸ ਨੇ। ਮੈਂ ਓਪਨ ਇਮੀਗ੍ਰੇਸ਼ਨ ਪਾਲਿਸੀ ਦੇ ਹੱਕ ਵਿੱਚ ਹਾਂ। ਕਿਸੇ ਵੀ ਕੈਨੇਡੀਅਨ ਨਾਗਰਿਕ ਜਾਂ ਪਰਮਾਨੈਂਟ ਰੈਜ਼ੀਡੈਂਟ ਨੂੰ ਇਹ ਹੱਕ ਹੋਣਾ ਚਾਹੀਦਾ ਕਿ ਉਹ ਆਪਣੇ ਪਰਿਵਾਰ ਨੂੰ ਬੁਲਾ ਸਕੇ। ਕੋਈ ਕੋਟਾ ਨਹੀਂ ਹੋਣਾ ਚਾਹੀਦਾ, ਕੋਈ ਕੋਟਾ ਨਹੀਂ ਹੈ, ਜਿੰਨੇ ਤੁਹਾਡੇ ਪਰਿਵਾਰ ਹੈ ਉਹਦੇ 'ਚ ਜਿਹੜਾ। ਸੋ ਇਹ ਮੈਂ ਸਮਝਦਾ ਵੀ ਜਗਮੀਤ ਸਿੰਘ ਨੇ ਇਸ ਦੇ ਨਾਲ ਇਹ ਕੈਪਟਨ ਅਮਰਿੰਦਰ ਸਿੰਘ ਤੇ ਦੂਜੇ ਜਿਹੜੇ ਆਪਣੇ ਆਪ ਨੂੰ ਬੜੇ ਜਿਹੜੇ ਨੇ ਉਹ ਮਹਾਰਾਜਗੀ ਵਾਲੇ ਪਾਠ 'ਚ ਨੇ, ਉਹਦੇ ਮੂੰਹ ਤੇ ਵੀ ਚਪੇੜ ਮਾਰੀ ਹੈ। ਪਰ ਕੁੱਲ ਮਿਲਾ ਕੇ ਇਸ ਦੇ ਨਾਲ ਜਗਮੀਤ ਸਿੰਘ ਨੇ ਇਹ ਦੱਸਿਆ ਕਿ ਸੱਚਮੁੱਚ ਹੀ ਜਗਮੀਤ ਸਿੰਘ ਉਹਨਾਂ ਗੁਣਾਂ ਦਾ, ਉਸ ਯੋਗਤਾ ਦਾ ਮਾਲਕ ਹੈ ਕਿ ਉਹ ਕੈਨੇਡਾ ਮੁੱਖ ਧਾਰਾ ਨੂੰ ਜਿਹੜਾ ਉਹ ਅਗਵਾਈ ਦੇ ਸਕਦਾ। ਔਰ ਜਿੱਥੇ ਇੱਕ ਪਾਸੇ ਅਸੀਂ ਇਸ ਹਫ਼ਤੇ ਦੀਆਂ ਖਬਰਾਂ 'ਚ ਕੈਟਾਲੋਨੀਆ ਦਾ ਵੀ ਜ਼ਿਕਰ ਕੀਤਾ ਕਿ ਵੀ ਕਿਵੇਂ 1 ਅਕਤੂਬਰ ਨੂੰ ਕੈਟਾਲੋਨੀਆ ਦੇ ਵਿੱਚ ਲੋਕਾਂ ਨੇ ਰੈਫਰੈਂਡਮ ਕਰਵਾਇਆ, ਭਾਵੇਂ ਸਪੇਨ ਦੀ ਸਰਕਾਰ ਨੇ ਬੜੀਆਂ ਪਾਬੰਦੀਆਂ ਔਰ ਕਬਜ਼ੇ ਕਰ ਲਏ ਦਫ਼ਤਰਾਂ ਦੇ, ਲੇਕਿਨ ਲੋਕ ਬਾਹਰ ਨਿਕਲੇ ਔਰ ਜਿੰਨੇ ਲੋਕਾਂ ਨੇ 47% ਕੇ ਕਿੰਨਿਆਂ ਨੇ ਵੋਟ ਪਾਈਆਂ ਔਰ ਉਹਨਾਂ ਚੋਂ 90% ਨੇ ਅੱਗੋਂ ਹੱਕ 'ਚ ਵੋਟ ਪਾਈ। ਸੋ ਇਹ ਹੁਣ ਪਿਛਲੇ 1 ਅਕਤੂਬਰ ਤੋਂ ਇਹਨਾਂ ਪਿਛਲੇ 3-4 ਹਫ਼ਤਿਆਂ ਤੋਂ ਹੀ ਖਿੱਚਾ ਖਿੱਚੀ ਚੱਲ ਰਹੀ ਸੀ। ਜਿਹੜੀ ਮੁੱਖ ਉਹਨਾਂ ਦੀ ਕੈਪੀਟਲ ਹੈ ਸਪੇਨ ਦੀ ਮੈਡਰਿਡ, ਉਹ ਚਾਹੁੰਦੀ ਸੀ ਸਪੇਨ ਸਰਕਾਰ ਕਿ ਵੀ ਇਹਨੂੰ ਵਾਪਸ ਲੈ ਮਤੇ ਨੂੰ, ਜਿਹੜਾ ਰੈਫਰੈਂਡਮ ਨੂੰ ਨਲ ਐਂਡ ਵਾਇਡ ਕਰੇ। ਔਰ ਇਹ ਜਿਹਨੂੰ ਹਾਈਡ ਐਂਡ ਸੀਕ ਚੱਲ ਰਿਹਾ ਸੀ ਔਰ ਇਵੈਂਚੁਅਲੀ ਜਿਹੜਾ ਅੱਜ ਜਿਹੜੀਆਂ ਮੇਨ ਖਬਰਾਂ ਨੇ ਕਿ ਕੈਟਾਲੋਨੀਆ ਨੇ ਜਿਹੜਾ ਉਹ ਆਪਣੀ ਪਾਰਲੀਮੈਂਟ ਦੇ ਵਿੱਚ ਪਾਸ ਕਰ ਦਿੱਤਾ ਮੁਕੰਮਲ ਫਰੀडम ਦਾ। ਔਰ ਇਹਦੇ 'ਚ ਮਤੇ ਦੇ ਹੱਕ 'ਚ 70 ਤੇ ਵਿਰੋਧ ਦੇ ਵਿੱਚ 10 ਵੋਟਾਂ ਪਈਆਂ ਔਰ ਜਿਹੜੀਆਂ ਹੋਰ ਵਿਰੋਧੀ ਧਿਰਾਂ ਸੀ ਉਹਨਾਂ ਨੇ ਆਪਣਾ ਇਹਦਾ ਬਾਈਕਾਟ ਕੀਤਾ ਔਰ ਇਸ ਨੂੰ ਅੱਜ ਜਿਹੜਾ ਦੂਜੇ ਪਾਸੇ ਸਪੇਨ ਦੀ ਸੰਸਦ ਨੇ ਕੈਟਲੀਨਾ ਦੀ ਖੁਦਮੁਖਤਾਰੀ ਖਤਮ ਕਰਨ ਦਾ ਮਤਾ ਪਾਸ ਕਰਕੇ ਕੈਟਾਲੋਨੀਆ ਨੂੰ ਸਿੱਧਾ ਆਪਣੇ ਸ਼ਾਸਨ ਹੇਠ ਲੈਣ ਦਾ ਐਲਾਨ ਕੀਤਾ, ਕਿਉਂਕਿ ਜਿਵੇਂ ਧਾਰਾ 155 ਜਿਹੜੀ ਹੈ ਉਹ ਸਪੇਨ ਦੀ ਗਵਰਨਮੈਂਟ ਨੂੰ ਹੱਕ ਦਿੰਦੀ ਹੈ ਕਿ ਉਹ ਡਾਇਰੈਕਟ ਕਿਤੇ ਵੀ ਜਿਹੜੇ 3 ਡਿਪਾਰਟਮੈਂਟ ਮੋਸਟਲੀ ਹੁੰਦੇ ਨੇ ਸਟੇਟ ਦੇ ਕੋਲ, ਸਿਕਿਉਰਿਟੀ ਹੈ ਔਰ ਮੀਡੀਆ ਔਰ ਪਾਰਲੀਮੈਂਟ, ਉਹਨਾਂ ਦੇ ਉੱਤੇ ਉਹਨਾਂ ਨੇ ਜਿਹੜਾ ਉਹਨੂੰ ਲੈਣਗੇ, ਕੰਟਰੋਲ ਲੈਣਗੇ। ਹਾਲਾਂ ਮੈਂ ਦੇਖ ਰਿਹਾ ਸੀ ਕਿ 2014 'ਚ ਜਿਹੜਾ ਪ੍ਰਾਈਮ ਮਿਨਿਸਟਰ ਸੀ ਸਪੇਨ ਦਾ, ਉਸ ਨੇ ਇਹ ਗੱਲ ਮੰਨੀ ਸੀ ਕਿ ਬਈ ਕੈਟਾਲੋਨੀਆ ਦੇ ਵਿੱਚ ਰੈਫਰੈਂਡਮ ਹੋਣਾ ਚਾਹੀਦਾ, ਪਰ ਜਿਹੜਾ ਉਸ ਨੂੰ ਫਿਰ ਜਦੋਂ ਹੁਣ ਇੰਪਲੀਮੈਂਟ ਕੀਤਾ ਤੇ ਫਿਰ ਪਿਛਲੇ ਦਿਨ ਸਪੇਨ ਨੇ 5 ਦਿਨ ਦਾ ਟਾਈਮ ਦਿੱਤਾ ਕੈਟਾਲੋਨੀਆ ਨੂੰ ਕਿ ਭਾਈ ਤੁਸੀਂ ਜਾਂ ਵਾਪਸ ਮੁੜੋ ਨਹੀਂ ਤਾਂ ਅਸੀਂ ਕੰਟਰੋਲ ਲੈ ਲਵਾਂਗੇ। ਔਰ ਹੁਣ ਜਿਹੜਾ ਉਸ ਵੇਲੇ 2014 ਚ ਜਿਹੜਾ ਉਸ ਵੇਲੇ ਦਾ ਪ੍ਰਧਾਨ ਮੰਤਰੀ ਸੀ ਮਾਰੀਆਨੇ ਰਾਜੋਏ, ਉਹਨੇ ਕੈਟਾਲੋਨੀਆ ਚ ਰਾਇਸ਼ੁਮਾਰੀ ਦਾ ਐਲਾਨ ਕੀਤਾ ਸੀ ਪਰ ਉਹਨੂੰ ਕਾਨੂੰਨੀ ਸਹਿਮਤੀ ਨਹੀਂ ਮਿਲੀ ਔਰ ਸਪੇਨ ਦੀ ਕੇਂਦਰ ਸਰਕਾਰ ਇਹ ਕਹਿੰਦੀ ਹੈ ਜੀ ਇੱਕ ਪਾਸੇ ਰਾਇਸ਼ੁਮਾਰੀ ਹੈ ਔਰ ਜੇ ਇਹ ਸਾਰਾ ਹੁਣ ਜੋ ਚੱਲ ਰਿਹਾ ਹੈ ਉਹਦਾ ਡਰਾਬੈਕ ਇਹ ਹੋਏਗਾ ਵੀ ਇਸ ਵੇਲੇ ਜਦੋਂ ਜਿਹੜੀ ਸਪੇਨ ਦੀ ਕੁੱਲ ਇਕਨੋਮੀ ਹੈ ਉਹਦਾ 19% ਹਿੱਸਾ, ਆਲਮੋਸਟ 5ਵਾਂ ਹਿੱਸਾ ਉਹ ਕੈਟਾਲੋਨੀਆ ਚ ਹੈ। ਜਿਹੜੀ ਇਨਵੈਸਟਮੈਂਟ ਹੈ ਫੋਰਨ ਇਨਵੈਸਟਮੈਂਟ ਉਹਦਾ 20% ਜਿਹੜਾ ਹੈ ਉਹ ਕੈਟਾਲੋਨੀਆ ਦੇ ਵਿੱਚ ਇਨਵੈਸਟਮੈਂਟ ਹੁੰਦੀ ਹੈ ਔਰ ਇਹਦੇ ਨਾਲ ਇਹ ਹੋਏਗਾ ਵੀ ਸਪੇਨ ਦੀ ਇਕਨੋਮੀ ਜਿਹੜੀ ਪਿਛਲੇ ਦਿਨਾਂ 'ਚ ਬਹੁਤ ਬੁਰਾ ਹਾਲ ਸੀ ਪਰ ਹੁਣ ਕੁਝ ਦੇਰ ਤੋਂ ਸੁਧਰ ਰਹੀ ਸੀ, ਉਹਨੂੰ ਇੱਕ ਵੱਡਾ ਝਟਕਾ ਲੱਗੇਗਾ। ਔਰ ਇਹ ਹੁਣ ਸਪੇਨ ਦੇ ਪ੍ਰਧਾਨ ਮੰਤਰੀ ਨੇ ਇਹ ਲਾਇਆ ਦੋਸ਼ ਕੈਟਲਿਨ ਸਰਕਾਰ ਤੇ ਕਿ ਉਹ ਪਰਿਵਾਰਾਂ ਨੂੰ ਤੋੜ ਰਹੇ ਨੇ, ਸਮਾਜ ਨੂੰ ਤੋੜ ਰਹੇ ਨੇ ਔਰ ਇਸ ਨਾਲ ਅਨਸਰਟਨਟੀ ਹੋਏਗੀ। ਸੋ ਲੇਕਿਨ ਇਸ ਦੇ ਉਲਟ ਜਿਹੜੇ ਕੈਟਾਲੋਨੀਆ ਦੇ ਨੇ ਉਹਨਾਂ ਨੇ ਕਿਹਾ ਜੀ ਇਹ ਲੋਕਾਂ ਦਾ ਹੱਕ ਹੈ ਔਰ ਅਸੀਂ ਇਸ ਦੇ ਲਈ ਹੁਣ ਕੋਈ ਵੀ ਕੁਰਬਾਨੀ ਕਰਨ ਦੇ ਲਈ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਹੈ। ਔਰ ਇਹ ਜਿਵੇਂ ਇਹ ਸਾਰਾ ਮਾਹੌਲ ਬਣ ਗਿਆ, ਮੈਨੂੰ ਲੱਗਦਾ ਹੈ ਵੀ ਸਪੇਨ ਜਿਹੜਾ ਹੈ ਇਹ ਇੱਕ ਸਿਵਲ ਵਾਰ ਵੱਲ ਵੱਧ ਰਿਹਾ ਹੈ। ਪਹਿਲਾਂ ਤਾਂ ਹਥਿਆਰਬੰਦ ਨਹੀਂ ਹੋਏਗੀ ਲੇਕਿਨ ਜਦੋਂ ਤੁਸੀਂ ਫੈਡਰਲ ਗਵਰਨਮੈਂਟ ਦੇ ਅਲਟੀਮੇਟਮ ਤੁਸੀਂ ਕਿਵੇਂ ਲਾਗੂ ਕਰਾਓਗੇ, ਜਿਵੇਂ ਹੁਣ ਜਦੋਂ ਜਿਸ ਦਿਨ ਇਹਨਾਂ ਦੀ ਖੁਦਮੁਖਤਾਰੀ ਦੀ ਵੋਟ ਵੀ ਪਈ ਹੈ ਉਦੋਂ ਵੀ ਲਾਠੀਚਾਰਜ ਵੀ ਹੋਇਆ, 600 ਦੇ ਕਰੀਬ ਲੋਕ ਜ਼ਖਮੀ ਹੋਏ, ਈਵਨ ਔਰਤਾਂ ਦੇ ਉੱਤੇ ਵੀ।
ਤੇ ਹੁਣ ਜਦੋਂ ਇੱਕ ਪਾਸੇ ਕੈਟਾਲੋਨੀਆ ਦਾ ਐਡਮਿਨਿਸਟ੍ਰੇਸ਼ਨ ਫੁੱਲੀ ਉਹਨਾਂ ਨੇ ਵੀ ਕਿਹਾ ਵੀ ਅਸੀਂ ਡਿਸਓਬੀਡੀਐਂਸ ਮੂਵਮੈਂਟ ਸ਼ੁਰੂ ਕਰਾਂਗੇ। ਸੋ ਜੇ ਉਹ ਡਿਸਓਬੀਡੀਐਂਸ ਕਰਦੇ ਨੇ, ਉਹ ਕੋਈ ਕੋਆਪਰੇਟ ਨਹੀਂ ਕਰਦੇ ਸਿਸਟਮ ਦੇ ਨਾਲ, ਦੂਜੇ ਪਾਸਿਓਂ ਫੌਜੀ ਢੰਗ ਤਰੀਕੇ ਦੇ ਨਾਲ ਜਿਹੜੇ ਨੇ ਉਹ ਰਾਜ ਨੂੰ, ਸਪੇਨ ਦੀ ਤਾਕਤ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਜਿੰਨੀ ਮਰਜ਼ੀ ਕੋਸ਼ਿਸ਼ ਹੋਏ, ਅਲਟੀਮੇਟਲੀ ਇਹ ਵਾਇਲੈਂਟ ਹੋਏਗਾ ਹੀ ਹੋਏਗਾ। ਔਰ ਆਲਰੇਡੀ ਸਪੇਨ ਜਿਹਦੇ ਪਹਾੜੀ ਖਿੱਤੇ ਬੈਸਕ ਦੇ ਵਿੱਚ ਕਈ ਦਹਾਕਿਆਂ ਤੋਂ ਜਿਹੜਾ ਬੈਸਕ ਸੈਪਰੇਟਿਜ਼ਮ ਜਿਹਨੂੰ ਕਹਿੰਦੇ ਨੇ, ਬਟ ਉਹ ਕਾਫੀ ਹੱਦ ਤੱਕ ਉਹਨਾਂ ਦੇ ਉੱਤੇ ਫਿਲਮਾਂ ਵੀ ਬਣੀਆਂ ਨੇ ਹਾਲੀਵੁੱਡ ਦੀਆਂ, ਕਿਉਂਕਿ ਬੈਸਕ ਗੁਰਿਲੇ ਜਿਹੜੇ ਨੇ ਉਹ ਵੀ ਐਟ ਵਿਲ ਸਟ੍ਰਾਈਕ ਕਰਦੇ ਨੇ। ਔਰ ਉਹਨਾਂ ਦੀ ਔਰ ਇਹ ਇਕੱਲਾ ਜਦੋਂ ਉਨੇ ਤੁਹਾਡੇ ਰਿਸੋਰਸਿਸ ਹੁੰਦੇ ਨੇ, ਜੇ ਸਪੇਨ ਦੇ ਜੇ 20% ਇਕਨੋਮੀ ਉਹਦੀ ਖਾਰਜ ਹੋ ਜਾਂਦੀ ਹੈ ਕੈਟਾਲੋਨੀਆ ਚੋਂ ਨਿਕਲਣ ਤੋਂ ਬਾਅਦ, ਅਨਸਰਟਨਟੀ ਦੇ ਵਿੱਚ ਫੋਰਨ ਜਿਹੜੀ ਇਨਵੈਸਟਮੈਂਟ ਨਹੀਂ ਆਉਂਦੀ, ਤਾਂ ਉਹ ਬੈਸਕ ਰੀਜਨ ਹੋਏ ਔਰ ਹੋਰ ਵੀ ਖਿੱਤੇ ਜਿਹੜੇ ਹੁੰਦੇ ਨੇ ਜਿਹੜੇ ਕਿ ਇੱਕ ਫੌਜੀ ਤਾਕਤ ਦੇ ਨਾਲ ਇਕੱਠੇ ਬਣਾਏ ਹੁੰਦੇ ਨੇ। ਸੋ ਮੈਨੂੰ ਇਹ ਲੱਗਦਾ ਹੈ ਵੀ ਅਲਟੀਮੇਟਲੀ ਜਦੋਂ ਵੀ ਅਸੀਂ 5000 ਸਾਲ ਦੀ ਹਿਸਟਰੀ 'ਚ ਇਨ ਜਨਰਲ ਔਰ ਪਿਛਲੇ 2-2.5 ਸਾਲ ਦੀ ਹਿਸਟਰੀ 'ਚ ਇਨ ਪਾਰਟਿਕੂਲਰ ਦੇਖਦੇ ਹਾਂ, ਤੇ ਦੁਨੀਆ 'ਚ ਜਿੱਥੇ ਵੀ ਕਿਤੇ ਟਰਮੋਇਲ ਹੋਇਆ ਹੈ, ਗੜਬੜ ਹੋਈ ਹੈ, ਵਾਰਸ ਹੋਈਆਂ ਨੇ, 20ਵੀਂ ਸਦੀ ਦੀਆਂ 2 ਵਰਲਡ ਵਾਰਸ ਹੋਈਆਂ ਨੇ, ਉਹ ਯੂਰਪ ਦੇ ਵਿੱਚ ਹੀ, ਯੂਰਪ ਹੀ ਉਹਦੇ ਲਈ ਜ਼ਿੰਮੇਵਾਰ ਹੈ। ਔਰ ਇਹ ਸਪੇਨ ਕਿਸੇ ਜ਼ਮਾਨੇ ਦੇ ਵਿੱਚ ਬਹੁਤ ਵੱਡੀ ਕਲੋਨੀਅਲ ਪਾਵਰ ਸੀ, ਔਰ ਉਹ ਕਲੋਨੀਅਲ ਪਾਵਰ ਬਣਨ ਤੋਂ ਪਹਿਲਾਂ ਬਹੁਤਿਆਂ ਨੂੰ ਸ਼ਾਇਦ ਨਹੀਂ ਪਤਾ ਕਿ ਸਪੇਨ ਦੇ ਉੱਤੇ 600 ਸਾਲ ਜਿਹੜਾ ਹੈ ਉਹ ਮੁਸਲਮਾਨਾਂ ਦਾ ਵੀ ਰਾਜ ਰਿਹਾ, ਜਿਸ ਨੂੰ ਜਦੋਂ ਅਸੀਂ ਉਸ ਦੌਰ ਦੇ ਵਿੱਚ ਦੇਖਦੇ ਹਾਂ ਕਿ ਉਹਨਾਂ ਦੀ ਬਹੁਤ ਸਾਰੀ ਭਵਨ ਕਲਾ, ਅਲਹੰਬਰਾ ਉਹਨਾਂ ਦਾ ਸ਼ਹਿਰ ਹੈ ਜਿਹਦੇ 'ਚ ਉਹਨਾਂ ਦਾ ਫਿਰ 1492 ਦੇ ਵਿੱਚ ਜਦੋਂ ਕਿ ਇਨਕੁਇਜ਼ੀਸ਼ਨ ਦੇ ਥੱਲੇ ਸਪੇਨ ਦੀ ਰਾਣੀ ਨੇ ਫਿਰ ਉਹਨਾਂ ਨੇ ਜ਼ੁਲਮ ਕੀਤਾ, ਹਜ਼ਾਰਾਂ ਮੁਸਲਮਾਨ ਜਿਹੜੇ ਨੇ ਉਹ ਮਾਰੇ, ਕਨਵਰਟ ਕੀਤੇ, ਔਰ ਬਾਕੀ ਜਿਹੜੇ ਨੇ ਉਹ ਉੱਥੋਂ ਛੱਡ ਕੇ ਜਾਣ ਤੇ ਮਜਬੂਰ ਹੋਏ। ਸੋ ਸਪੇਨ ਦੀ ਸੁਸਾਇਟੀ ਇਸ ਲਿਹਾਜ਼ ਨਾਲ ਜਿੱਥੇ ਅਸੀਂ ਦੇਖਦੇ ਹਾਂ ਕਿ ਬੜੀ ਵਾਇਲੈਂਟ ਸੁਸਾਇਟੀ ਵੀ ਹੈ, ਕਿਉਂਕਿ ਉਹਦੇ 'ਚ ਜਦੋਂ ਇਨਕੁਇਜ਼ੀਸ਼ਨ ਹੋਈ ਇਕੱਲੇ ਮੁਸਲਮਾਨਾਂ ਦੇ ਖਿਲਾਫ ਨਹੀਂ ਜ਼ੁਲਮ ਹੋਏ, ਯਹੂਦੀਆਂ ਦੇ ਖਿਲਾਫ, ਜੂਜ਼ ਵੀ ਜਿਹੜੇ ਨੇ ਉੱਥੋਂ ਉਹਨਾਂ ਨੇ ਕੱਢ ਦਿੱਤੇ, ਕਿਉਂਕਿ ਉਹ ਸਾਰਾ ਪੀਰੀਅਡ ਹੀ ਇਸ ਕਿਸਮ ਦਾ ਸੀ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਬੇਸ਼ੱਕ ਜਿਹੜਾ ਉਹ ਜਦੋਂ ਅਸੀਂ ਕੋਲੰਬਸ ਨੇ ਅਮਰੀਕਾ ਲੱਭਿਆ, ਉਹਦੀ ਸਾਰੀ ਉਹ ਇਟਾਲੀਅਨ ਸੀ, ਲੇਕਿਨ ਉਹਦੀ ਜਿਹੜੀ ਐਕਸਪੀਡੀਸ਼ਨ ਸੀ ਉਹ ਫਾਈਨੈਂਸ ਸਪੇਨ ਦੀ ਰਾਣੀ ਨੇ ਕੀਤੀ ਸੀ। ਫਿਰ ਕਿਵੇਂ ਸਪੇਨ ਤੇ ਪੁਰਤਗਾਲ, ਹੁਣ ਸਾਊਥ ਅਮਰੀਕਾ ਸਾਡਾ ਜਿੰਨੇ ਦੇਸ਼ ਨੇ ਜਿਨ੍ਹਾਂ ਨੂੰ ਅਸੀਂ ਸਪੈਨਿਸ਼ ਲੋਕ ਕਹਿੰਦੇ ਆ, ਜਾਂ ਅਮਰੀਕਾ ਦੀ ਵੀ ਦੂਸਰੀ ਜ਼ਬਾਨ ਆਲਮੋਸਟ ਸਪੈਨਿਸ਼ ਹੈ, ਹੁਣ ਇਹਨਾਂ ਲੋਕਾਂ ਦੀ ਜ਼ਬਾਨ ਥੋੜੀ ਸੀ। ਹੁਣ ਸਪੇਨ ਭਾਵੇਂ ਛੋਟਾ ਜਿਹਾ ਮੁਲਕ ਹੈ, ਉਹਨਾਂ ਨੇ ਆ ਕੇ ਇੱਥੇ ਕਾਬੂ ਕੀਤਾ, ਇਹਨਾਂ ਦੀ ਨਸਲ ਵੀ ਬਦਲ ਦਿੱਤੀ, ਜ਼ਬਾਨ ਵੀ ਬਦਲ ਦਿੱਤੀ, ਔਰ ਉਹੀ ਕਾਰਨ ਹੈ ਵੀ ਅੱਜ ਸਪੈਨਿਸ਼ ਸਾਰੇ ਹੀ ਮੁਲਕ ਨੇ, ਕਿਉਂਕਿ ਪੋਪ ਨੇ ਸਮਝੌਤਾ ਕਰਾਇਆ ਸੀ ਕਿ ਪੁਰਤਗਾਲ ਦੇ ਕੋਲ ਕਿਹੜਾ ਏਰੀਆ ਹੋਏਗਾ ਤੇ ਸਪੇਨ ਕੋਲ ਕਿਹੜਾ ਹੋਏਗਾ। ਸੋ ਬਹੁਤ ਸਾਰੇ ਸਾਊਥ ਅਮਰੀਕਾ ਦੇ ਮੁਲਕਾਂ ਤੇ ਸਪੇਨ ਨੇ ਜਿਹੜਾ ਕੀਤਾ, ਕਬਜ਼ਾ ਕੀਤਾ, ਔਰ ਕਿੰਨਾ ਲੰਬਾ ਵਕਤ ਇਹਨਾਂ ਦਾ ਰਾਜ ਰਿਹਾ। ਸੋ ਹੁਣ ਜਦੋਂ ਇਸ ਕਿਸਮ ਦੀ ਸੁਸਾਇਟੀ ਜਿਹੜੀ ਐਕਸਪੈਂਸ਼ਨਿਸਟ ਵੀ ਸੀ, ਵਾਇਲੈਂਟ ਵੀ ਸੀ, ਔਰ ਇੱਕ ਪਾਸੜ ਵੀ ਸੀ, ਜਦੋਂ ਹੁਣ ਉਹ ਆਪਸ ਦੇ ਵਿੱਚ ਉਲਝੇ ਨੇ, ਤੇ ਮੈਨੂੰ ਨਹੀਂ ਲੱਗਦਾ ਵੀ ਇਹ ਲੰਬਾ ਵਕਤ ਇਹਦੇ 'ਚ ਕੋਈ ਸ਼ਾਂਤਮਈ ਵਾਲੀ ਗੱਲ ਰਹੇਗੀ। ਔਰ ਇਹ ਯੂਰਪ ਦੀਆਂ ਬਰੂਹਾਂ ਤੇ ਆ ਕੇ ਇੱਕ ਪਾਸੇ ਬ੍ਰਿਟਨ ਯੂਰਪੀਅਨ ਯੂਨੀਅਨ ਚੋਂ ਨਿਕਲ ਰਿਹਾ, ਔਰ ਉਹ ਜਿਹੜਾ ਉਹਨੇ ਹਿਲਾਇਆ। ਸੋ ਜਿਹੜਾ ਕੁਝ ਸਮਾਂ ਪਹਿਲਾਂ, ਲਗਭਗ 2-2.5 ਦਹਾਕੇ ਪਹਿਲਾਂ, ਵਰਲਡ ਗਲੋਬਲ ਵਿਲੇਜ ਦੇ ਤੌਰ ਤੇ ਯੂਰਪੀਅਨ ਯੂਨੀਅਨ, ਸਾਰਾ ਯੂਰਪ, ਇੱਕ ਤੁਹਾਨੂੰ ਵੀਜ਼ੇ ਦੀ ਲੋੜ ਨਹੀਂ, ਕੋਈ ਦੂਸਰਾ ਨਹੀਂ ਹੈ, ਇਹ ਇੱਕ ਪਾਸੇ ਨੈਸ਼ਨਲਿਜ਼ਮ ਆ ਰਿਹਾ, ਐਕਸਟ੍ਰੀਮ ਨੈਸ਼ਨਲਿਜ਼ਮ ਅਸੀਂ ਫਰਾਂਸ 'ਚ ਵੀ ਦੇਖਿਆ, ਜਰਮਨ ਦੇ ਵਿੱਚ ਵੀ ਦੇਖਿਆ, ਤੇ ਸਪੇਨ ਜਿਹੜਾ ਹੈ ਇਹ ਵਰਸਟ ਕਾਈਂਡ ਆਫ ਸਿਵਲ ਵਾਰ ਜਿਹੜੀ ਕਿ ਵਾਇਲੈਂਸ ਦੇ ਨਾਲ ਜਿਹੜੀ ਹੈ ਉਹ ਭਰਪੂਰ ਹੋਏਗੀ। ਇਮੀਡੀਏਟ ਤਾਂ ਸ਼ਾਇਦ ਹੌਲੀ ਹੌਲੀ ਹੋਏ। ਇਹ ਇੱਕ ਤਰਾਸਦੀ ਹੈ। ਔਰ ਇੱਕ ਪਾਸੇ ਅਸੀਂ ਇਧਰਲਾ ਮਾਹੌਲ ਦੇਖਦੇ ਹਾਂ, ਦੂਜੇ ਪਾਸੇ ਇਹਦੇ ਨਾਲ ਜਿਹੜਾ ਰੈਫਰੈਂਡਮ ਜਾਂ ਸਵੈ ਨਿਰਣੇ ਦੇ ਹੱਕ ਦੀ ਗੱਲ ਹੈ, ਇਹ ਜਿਵੇਂ ਸਮੂਥਲੀ ਪਹਿਲਾਂ ਹੋਈ ਕੋਸੋਵੋ 'ਚ, ਮੈਸੇਡੋਨੀਆ 'ਚ, ਈਸਟ ਤੈਮੂਰ ਜਾਂ ਕਿਊਬੈਕ ਜਾਂ ਸਕਾਟਲੈਂਡ ਵਾਲਿਆਂ ਨੇ ਕੀਤੀ, ਸਪੇਨ ਦੀ ਕੈਟਾਲੋਨੀਆ ਦੀ ਜਿਹੜੀ ਬਲੱਡੀ ਕਨਫਲਿਕਟ ਹੈ, ਇਸ ਤੋਂ ਬਾਅਦ ਇਹ ਉਸ ਕਨਸੈਪਟ ਨੂੰ ਵੀ ਹਾਰਮ ਕਰੇਗੀ, ਕਿਉਂਕਿ ਜਦੋਂ ਵਾਇਲੈਂਸ ਕਿਤੇ ਹੁੰਦੀ ਹੈ
ਫਿਰ ਦੂਜਿਆਂ ਨੂੰ ਸਪਰੈਸ ਕਰਨ ਦਾ ਵੀ ਮੌਕਾ ਮਿਲ ਜਾਂਦਾ ਜੀ। ਸੋ ਇਹ ਸਾਡੀ ਇਸ ਤੇ ਟੇਕ ਹੈ ਜੀ। ਡਾਕਟਰ ਸਾਹਿਬ, ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਕਰ ਦਈਏ, ਵਿਊਅਰਸ, ਜੇ ਤੁਸੀਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ TV 84 ਹੀ ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਕਰ ਰਿਹਾ ਹੈ, ਇਸ ਨੂੰ ਜਾਰੀ ਰੱਖਣ ਲਈ ਅਸੀਂ ਚਾਹਾਂਗੇ ਕਿ ਤੁਸੀਂ ਇਸ ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ, 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।